Major setback to China's Belt and Road Initiative BRI, Brazil has decided against joining Beijing's multi-billion-dollar initiative, becoming the second country after India in the BRICS bloc not to endorse the mega project. The prevailing opinion in Brazil was that joining China's flagship infrastructure project would not only fail to bring any tangible benefit for Brazil in the short term, but could also make relations with a potential Trump administration more difficult. Brazil ਨੇ ਜਿਹੜਾ ਫਾਊਂਡਰਸ ਚੋਂ ਸੀ ਬ੍ਰਿਕਸ ਦੇ ਚਾਈਨਾ ਦੇ ਨਾਲ ਵੀ ਅਬਾਊਟ ਟੂ ਸਾਈਨ ਵਾਲਾ ਸਾਰੀ ਜਿਹੜੀ ਆ ਉਹ ਬੇਸਿਕ ਜੋ ਸਰਵੇ ਔਰ ਦੂਜੇ ਨੇ ਉਹ ਪੂਰੇ ਉਹਨਾਂ ਨੇ ਕਿਹਾ ਜੀ ਹਾਂ ਅਸੀਂ ਉਹਨਾਂ ਦੇ ਦੂਸਰੇ ਪ੍ਰੋਜੈਕਟਸ ਦੇਖਾਂਗੇ ਬ੍ਰਾਜ਼ੀਲ ਔਰ ਚਾਈਨਾ ਕਿਵੇਂ ਕਲੋਜ਼ ਰਹਿੰਦੇ ਨੇ ਪਰ ਇਹ ਜ਼ਾਹਰ ਹੈ ਕਿ ਵੀ ਟਰੰਪ ਫੀਅਰ ਨੇ ਆਲਰੇਡੀ ਬ੍ਰਾਜ਼ੀਲ ਨੂੰ ਬ੍ਰਿਕਸ ਦੇ ਇਸ ਏਜੰਡੇ ਤੋਂ ਦੌੜਾ ਦਿੱਤਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਾਂਗੇ ਕਿ ਹਾਲ ਹੀ ਵਿੱਚ ਰੂਸ ਵਿੱਚ ਹੋਈ ਬ੍ਰਿਕਸ ਮੀਟ ਦਾ ਸ਼ਰਾਜ਼ਾ ਹੌਲੀ ਹੌਲੀ ਬਿਖਰਦਾ ਨਜ਼ਰ ਆ ਰਿਹਾ ਹੈ। ਬ੍ਰਿਕਸ ਦੇ ਮੋਢੀ ਮੈਂਬਰਾਂ 'ਚ ਬ੍ਰਾਜ਼ੀਲ ਨੇ ਕਿਹਾ ਹੈ ਕਿ ਉਹ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨਹੀਂ ਬਣੇਗਾ। ਬ੍ਰਾਜ਼ੀਲ ਤੋਂ ਨਿਕਲ ਕੇ ਆ ਰਹੀਆਂ ਜਿਹੜੀ ਖਬਰਾਂ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਜੇ ਟਰੰਪ ਅਮਰੀਕੀ ਪ੍ਰਧਾਨ ਬਣਦੇ ਹਨ ਤਾਂ ਇਸ ਨਾਲ ਬ੍ਰਾਜ਼ੀਲ ਤੇ ਅਮਰੀਕਾ ਦੇ ਸਬੰਧ ਖਰਾਬ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਕੁਝ ਵਿਊਅਰਸ ਨੇ ਕਿਹਾ ਕਿ ਜੇ ਲੇਟਲੀ ਤੁਸੀਂ ਜਦੋਂ ਕਿ ਹੁਣ ਇੱਕ ਹਫ਼ਤਾ ਰਹਿ ਗਿਆ ਵਿਚਾਲੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਤੁਸੀਂ ਕਮਲਾ ਤੇ ਕਮਲੀ ਚੋਂ ਕਿਸੇ ਦੀ ਗੱਲ ਨਹੀਂ ਕੀਤੀ। ਇਹ ਵੀ ਨਹੀਂ ਕਿਹਾ ਕਿ ਕਿਹਨੂੰ ਤੁਸੀਂ ਇੰਡੋਰਸ ਕਰਦੇ ਹੋ ਜਾਂ ਸਿੱਖ ਕਿਹਨੂੰ ਵੋਟਾਂ ਪਾਉਣ ਔਰ ਓਵਰਆਲ ਕੀ ਹਾਲ ਹੈ। ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਹੁਣ ਕਮਲਾ ਔਰ ਕਮਲੀ ਦੀ ਰੇਸ ਫਾਈਨਲ ਸਟੇਜ ਦੇ ਉੱਤੇ ਹੈ। ਈਵਨ ਇਸ ਵਾਰ ਉਸ ਲੈਵਲ ਦੇ ਜਿਹੜੇ ਐਕਸਪਰਟ ਵੀ ਨੇ ਜਿਵੇਂ ਹੁਣ ਵਾਸ਼ਿੰਗਟਨ ਪੋਸਟ ਦਾ ਅਸੀਂ ਜ਼ਿਕਰ ਕੀਤਾ ਕ੍ਰੈਡੀਬਲ ਉਹਨਾਂ ਦਾ ਜਿਹੜਾ ਐਡੀਟੋਰੀਅਲ ਬੋਰਡ ਹੁੰਦਾ ਹੈ ਉਹ ਪਿਛਲੇ ਉਹਨਾਂ ਦੇ ਆਲਮੋਸਟ 50 ਸਾਲ ਤੋਂ ਇਹ ਟ੍ਰੈਡੀਸ਼ਨ ਰਹੀ ਹੈ ਜ਼ਿਆਦਾ ਟਾਈਮ ਤੋਂ ਹੀ ਕਿ ਉਹ ਐਂਡੋਰਸ ਕਰਦੇ ਨੇ ਕਿ ਵੀ ਉਹ ਕਿਹਨੂੰ ਐਂਡੋਰਸ ਕਰਨਗੇ ਕਿਹਨੂੰ ਜਿਹੜਾ ਉਹ ਵੋਟ ਪਾਉਣ ਲਈ ਕਹਿਣਗੇ। ਲੇਕਿਨ ਵਾਸ਼ਿੰਗਟਨ ਪੋਸਟ ਨੇ ਵੀ ਇਹ ਕਿਹਾ ਕਿ ਵੀ ਇਸ ਵਾਰ ਅਸੀਂ ਕਿਸੇ ਨੂੰ ਵੀ ਨਹੀਂ ਐਂਡੋਰਸ ਕਰ ਰਹੇ ਕਿਉਂਕਿ ਆਲਰੇਡੀ ਸੁਸਾਇਟੀ ਦੇ ਵਿੱਚ ਡਿਵੀਜ਼ਨ ਇੰਨੀ ਵੱਡੀ ਹੋਈ ਹੈ ਅਸੀਂ ਅੱਗੋਂ ਉਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਹਾਲਾਂਕਿ ਉਹਦੇ 'ਤੇ ਬਹੁਤ ਇਤਰਾਜ਼ ਹੋਇਆ। 2 ਲੱਖ ਲੋਕਾਂ ਨੇ ਵਾਸ਼ਿੰਗਟਨ ਪੋਸਟ ਦੀ ਆਪਣੀ ਸਬਸਕ੍ਰਿਪਸ਼ਨ ਕੈਂਸਲ ਕੀਤੀ ਹੈ ਕਿ ਵੀ ਤੁਹਾਡੇ 'ਚ ਕਰੇਜ ਹੀ ਨਹੀਂ ਹੈ ਕਿ ਤੁਸੀਂ ਇਹਨੂੰ ਟਰੰਪ ਨੂੰ ਚੈਲੰਜ ਕਰੋ ਜਿਹੜਾ ਕਿ ਡੈਮੋਕ੍ਰੇਸੀ ਔਰ ਸਾਰੀਆਂ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰ ਰਿਹਾ। ਇਹੀ ਸਟੈਂਡ ਜਿਹੜਾ ਵਾਸ਼ਿੰਗਟਨ ਪੋਸਟ ਨੇ ਲਿਆ LA ਟਾਈਮਸ ਨੇ ਵੀ ਲਿਆ। ਹਾਲਾਂਕਿ ਨਿਊਯਾਰਕ ਟਾਈਮਸ ਸਮੇਤ 70 ਦੇ ਕਰੀਬ ਜਿਹੜੇ ਪ੍ਰੋਮੀਨੈਂਟ ਨਿਊਜ਼ਪੇਪਰ ਔਰ ਪਬਲੀਕੇਸ਼ਨਸ ਨੇ ਉਹਨਾਂ ਨੇ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਕਿਉਂਕਿ ਮੀਡੀਆ 'ਚ ਜ਼ਿਆਦਾ ਇਹ ਲਿਬਰਲ ਟੋਨ ਹੈ। ਹਾਲਾਂਕਿ ਸ਼ਾਇਦ 27 ਜਾਂ 28 ਐਸੇ ਨੇ ਜਿਨ੍ਹਾਂ ਨੇ ਟਰੰਪ ਨੂੰ ਐਂਡੋਰਸ ਕੀਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਅਸੀਂ ਲਾਸਟ ਇਸ ਮੁੱਦੇ ਦੇ ਉੱਤੇ ਗੱਲਬਾਤ ਵੇਲੇ ਕਿਹਾ ਸੀ ਕਿ ਇਹ ਅਮਰੀਕਾ ਜਿਹੜਾ ਦੁਨੀਆ ਦਾ ਤੀਸਰਾ ਵੱਡਾ ਆਬਾਦੀ ਵਜੋਂ ਮੁਲਕ ਹੈ। ਚੀਨ ਭਾਰਤ ਤੋਂ ਬਾਅਦ ਅਮਰੀਕਾ ਜਿਹੜਾ ਹੈ ਉਹ ਹੈ। ਇਹਦੇ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਸਾਰੇ ਅਮਰੀਕਨ ਨਹੀਂ ਕਰ ਰਹੇ। ਇਹ 7 ਸਟੇਟਾਂ ਦੇ ਉੱਤੇ ਆ ਕੇ ਮਹਿਦੂਦ ਹੋ ਗਈ ਕਿਉਂਕਿ ਜਿਨ੍ਹਾਂ ਨੂੰ ਸਵਿੰਗ ਸਟੇਟਸ ਕਹਿੰਦੇ ਨੇ ਕਿ ਉਹ ਇੱਧਰ ਵੀ ਚਲੀਆਂ ਜਾਂਦੀਆਂ ਡੈਮੋਕ੍ਰੈਟ ਵੀ ਰਿਪਬਲਿਕ ਵੀ ਬਣ ਜਾਂਦੀਆਂ। ਔਰ ਜੇ ਹੁਣ ਈਵਨ ਟਰੰਪ ਔਰ ਹੈਰਿਸ ਦੀ ਜਿਹੜੀ ਤੁਸੀਂ ਫਿਗਰਸ ਦੇਖੋ ਜਿਹੜੀ ਪੋਲ ਨੇ ਓਪੀਨੀਅਨ ਪੋਲ ਨੇ ਉਹ ਵੀ ਸਵਿੰਗ ਸਟੇਟਸ ਵਾਂਗ ਸਵਿੰਗ ਹੀ ਕਰ ਰਹੇ ਨੇ। ਇੱਕ ਦਿਨ ਟਰੰਪ ਅੱਗੇ ਹੁੰਦਾ ਅਗਲੇ ਦਿਨ ਬੀਬੀ ਕਮਲਾ ਅੱਗੇ ਹੁੰਦੀ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਇੱਕ ਗੈਪ ਕਮਲਾ ਹੈਰਿਸ ਔਰ ਟਰੰਪ ਦੇ ਵਿਚਾਲੇ ਸੀ ਇੱਕ ਸਟੇਜ 'ਤੇ 5-6 ਨੁਕਤਿਆਂ ਦਾ ਉਹ ਟਰੰਪ ਕਾਫੀ ਉਹਨੇ ਕਵਰ ਕਰ ਲਿਆ ਔਰ ਕਾਫੀ ਕਲੋਜ਼ ਆ ਗਿਆ। ਹਾਲਾਂਕਿ ਮੈਂ ਅੱਗੇ ਵੀ ਕਿਸੇ ਬ੍ਰਿਟਿਸ਼ ਲਾਰਡ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਵੀ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲੀਟਿਕਸ ਕਿ ਅਖੀਰਲੇ 24 ਘੰਟੇ ਜਿਹੜੇ ਨੇ ਉਹ ਬਹੁਤ ਹੁੰਦੇ ਨੇ। ਹਾਲਾਂਕਿ ਅਮਰੀਕਾ 'ਚ ਇਹ ਨਹੀਂ ਹੈ ਵੀ 4-5 ਨਵੰਬਰ ਨੂੰ ਹੀ 5 ਨੂੰ ਵੋਟਾਂ ਪੈਣੀਆਂ ਨੇ। ਆਲਰੇਡੀ ਵੋਟਾਂ ਤਾਂ ਪੈ ਰਹੀਆਂ। ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਡੈਲਾਵੇਅਰ 'ਚ ਪੋਸਟਲ ਵੋਟਾਂ ਦੂਜੀਆਂ ਕੁਛ ਥਾਵਾਂ 'ਤੇ ਈਵਨ ਵਾਸ਼ਿੰਗਟਨ ਸਟੇਟ ਦੀ ਕਿਸੇ ਥਾਂ 'ਤੇ ਉਹ ਪੂਰਾ
ਜਿੱਥੇ ਵੋਟਾਂ ਪਈਆਂ ਉਹਨੂੰ ਵੀ ਕਿਸੇ ਨੇ ਅੱਗ ਲਾ ਦਿੱਤੀ, ਉੱਥੇ ਵੀ ਫਾਇਰ ਬ੍ਰਿਗੇਡ, ਕਿਉਂਕਿ ਇਹ ਵੀ ਇੱਕ ਫੀਅਰ ਹੈ ਕਿ ਵੀ ਜਦੋਂ ਜੋ ਵੀ ਰਿਜ਼ਲਟ ਆਉਣਗੇ, ਚਲੋ ਕਮਲਾ ਤਾਂ ਵਿਚਾਰੀ ਮੰਨੇਗੀ ਜੋ ਵੀ ਹੈ, ਲੇਕਿਨ ਜੇ ਟਰੰਪ ਲੂਜ਼ਰ ਹੁੰਦਾ ਉਹ ਮੰਨੇਗਾ ਕਿ ਨਹੀਂ, ਔਰ ਪਿਛਲੀ ਵਾਰ ਵਾਂਗੂ ਕੋਈ ਇਸ ਕਿਸਮ ਦਾ ਪਾਰਟ ਤਾਂ ਨਹੀਂ ਹੋਏਗਾ। ਔਰ ਜਿਹੜੀਆਂ ਸਟੇਟਾਂ ਨੇ ਸਵਿੰਗ ਸਟੇਟਸ ਜ਼ਾਹਰ ਹੈ ਉਹਨਾਂ ਦੇ ਵਿੱਚ ਪ੍ਰੋਮੀਨੈਂਟਲੀ ਪੈਨਸਿਲਵੇਨੀਆ ਵੱਡੀ ਸਟੇਟ ਹੈ, ਵੱਡੀ ਸਟੇਟ ਹੋਣ ਦੇ ਨਾਤੇ ਇਲੈਕਟਰਲ ਵੋਟਸ ਨੇ, ਮਿਸ਼ੀਗਨ ਹੈ, ਨਾਰਥ ਕੈਰੋਲਾਈਨ ਹੈ, ਫਿਰ ਅਸੀਂ ਜਾਰਜੀਆ ਦੇਖਦੇ ਹਾਂ, ਫਿਰ ਅਸੀਂ ਨੇਵਾਡਾ ਦੇਖਦੇ ਹਾਂ, ਅਰੀਜ਼ੋਨਾ ਦੇਖਦੇ ਹਾਂ, ਉਹ ਸਾਰੀ ਬੈਲਟ। ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕਿਸੇ ਦੇ ਮੂੰਹੋਂ ਨਿਕਲਿਆ ਇੱਕ ਅੱਧਾ ਕਾਮੈਂਟ ਹੀ ਜਿਹੜਾ ਤੁਹਾਡੇ ਉਹ ਸਾਰੇ ਨੂੰ ਖਰਾਬ ਕਰ ਦਿੰਦਾ। ਹੁਣ ਨਿਊਯਾਰਕ ਦੇ ਵਿੱਚ ਪਿਛਲੇ ਦਿਨੀ ਬਹੁਤ ਵੱਡਾ ਇਕੱਠ ਮੈਡੀਸਨ ਸਕੁਅਰ ਗਾਰਡਨ, ਜਿਹੜਾ ਪ੍ਰੈਸਟੀਜੀਅਸ ਪਲੇਸ ਹੈ ਜਿੱਥੇ ਜਦੋਂ ਕੋਈ ਗੈਦਰਿੰਗ ਹੁੰਦੀ ਹੈ ਆਪਣੇ ਆਪ 'ਚ ਖਬਰ ਹੁੰਦੀ ਹੈ, ਔਰ ਸ਼ਾਇਦ ਬਹੁਤ ਘੱਟ ਨੂੰ ਪਤਾ ਹੋਏਗਾ ਕਿ 1984 ਤੋਂ ਬਾਅਦ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੋਇਆ ਸੀ, ਜਿਸ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਖਾਲਿਸਤਾਨ ਦੇ ਮਤੇ ਹੋਏ, ਉਹ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਹੀ ਸੀ। ਹੁਣ ਇੱਥੇ ਬਹੁਤ ਵੱਡਾ ਇਕੱਠ ਹੋਇਆ, ਹਾਲਾਂ ਨਿਊਯਾਰਕ ਤਾਂ ਆਲਰੇਡੀ ਡੈਮੋਕ੍ਰੇਟ ਸਟੇਟ ਹੈ, ਪਰ ਉਹਦੇ 'ਚ ਇਹ ਵੀ ਹੈ ਕਿਉਂਕਿ ਜਿਹੜੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਨੇ, ਜਿਵੇਂ ਹੁਣ ਪੋਰਟੋਰੀਕੋ, ਬੇਸ਼ੱਕ ਉਹ ਇਕੱਠ ਉਹਨਾਂ ਦੇ ਪੋਰਟੋਰੀਕੋ ਦੇ ਲੋਕਾਂ ਕੋਲ, ਜਿਹੜੇ ਪੋਰਟੋਰੀਕੋ 'ਚ ਰਹਿੰਦੇ ਨੇ, ਵੋਟਿੰਗ ਰਾਈਟ ਨਹੀਂ ਹੈ, ਲੇਕਿਨ 3-4 ਕਰੋੜ ਲੋਕ ਹੈ ਉਹਨਾਂ ਦੇ, ਬਹੁਤ ਵੱਡੇ ਗਿਣਤੀ ਦੇ ਵਿੱਚ ਜਿਹੜੇ ਪੋਰਟੋਰੀਕਨ ਨੇ ਉਹ ਪੈਨਸਿਲਵੇਨੀਆ 'ਚ ਵੀ ਰਹਿੰਦੇ ਨੇ। ਹੁਣ ਨਿਊਯਾਰਕ ਦੀ ਜਿਹੜੀ ਰੈਲੀ ਮੈਡੀਸਨ ਸਕੁਅਰ ਗਾਰਡਨ 'ਚ ਹੋਈ, ਉਹਦੇ 'ਚ ਉਹਨਾਂ ਨੇ ਇੱਕ ਸਟੈਂਡ ਅਪ ਕਮੇਡੀਅਨ ਟੋਨੀ ਹਿੰਚਕਲਿਫ ਉਹਨੂੰ ਵੀ ਸੱਦਿਆ ਹੋਇਆ ਸੀ। ਉਹਨੇ ਜਿਹੜਾ ਉਸ ਮੌਕੇ ਦੇ ਉੱਤੇ ਜਿਹੜੇ ਨੇ ਬੜਾ ਰੇਸਿਸਟ ਕਮੈਂਟ ਕੀਤਾ, ਉਹਨੇ ਪੋਰਟੋਰੀਕੋ ਬਾਰੇ ਕਿਹਾ ਕਿ ਬਈ ਇਹ ਜਿਹੜਾ ਆਈ ਡੋਂਟ ਨੋ ਇਫ ਯੂ ਗਾਈਜ਼ ਨੋ ਦਿਸ ਬਟ ਦੇਅਰ ਇਜ਼ ਲਿਟਰਲੀ ਏ ਫਲੋਟਿੰਗ ਆਈਲੈਂਡ ਆਫ ਗਾਰਬੇਜ in the middle of ocean right now. I think it is called Puerto Rico. ਕਿ ਵੀ ਇਹ ਓਸ਼ਨ ਆਫ ਗਾਰਬੇਜ, ਗੰਦਗੀ ਦਾ ਇੱਕ ਜਿਹੜਾ ਢੇਰ ਹੈ ਜਿਹਦਾ ਨਾਂ ਪੋਰਟੋ ਰੀਕੋ ਹੈ। ਹੁਣ ਮਤਲਬ ਇਸ ਦੇ ਥੱਲੇ ਤੁਸੀਂ ਇਸ ਲੈਵਲ ਦਾ ਨਾਲ ਦੀ ਨਾਲ ਈਵਨ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਬੈਠੇ ਪੋਰਟੋ ਰੀਕਨ ਇਲੈਕਟਡ ਨੇ ਉਹਨਾਂ ਨੇ ਵੀ ਕੰਡੈਮ ਕੀਤਾ, ਔਰ ਦੂਜਾ ਔਰ ਉਹ ਸੈੱਟ ਦੇ ਉੱਤੇ ਉਹਨੇ ਈਵਨ ਨੇ ਵੀ ਰੇਸਿਸਟ ਕਮੈਂਟ ਲਤੀਨੋਜ਼ ਬਾਰੇ, ਜਿਊਜ਼ ਬਾਰੇ ਤੇ ਕਾਲੇ ਲੋਕਾਂ ਬਾਰੇ ਕੀਤਾ। ਹੁਣ ਇਹ ਐਵੇਂ ਨਹੀਂ ਹੈ ਕਿ ਵੀ ਇਹ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕਿਸ ਲੈਵਲ ਦਾ ਕਮੇਡੀਅਨ ਹੈ। ਜੇ ਮੈਡੀਸਨ ਸਕੁਅਰ ਗਾਰਡਨ ਦੇ ਇਸ ਇਕੱਠ ਦੇ ਵਿੱਚ ਲਤੀਨੋਆਂ ਨੂੰ, ਕਾਲਿਆਂ ਨੂੰ, ਯਹੂਦੀਆਂ ਨੂੰ ਔਰ ਈਵਨ ਪੋਰਟੋਰੀਕਨ ਜਿਹੜਾ ਪੋਰਟੋ ਰੀਕੋ ਹੈ ਉਸ ਨੂੰ ਉਹ ਜਿਹੜਾ ਹੈ ਉਹ ਆਈਲੈਂਡ ਆਫ ਗਾਰਬੇਜ ਇਨ ਦਾ ਮਿਡਲ ਆਫ ਓਸ਼ਨ ਕਹਿੰਦਾ। ਸੋ ਉਹ ਅਟਰੈਕਟ ਤਾਂ ਵਾਈਟ ਵੋਟਰਸ ਨੂੰ ਕਰ ਰਿਹਾ ਕਿ ਵੀ ਇਹ ਦੱਸ ਰਿਹਾ ਕਿ ਵੀ ਇਹ ਸਾਰੇ, ਕਿਉਂਕਿ ਜਿਹੜੇ ਵੱਡੇ ਇਸ਼ੂ ਇਸ ਵੇਲੇ ਵੀ ਬਣੇ ਹੋਏ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਇਮੀਗ੍ਰੇਸ਼ਨ। ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਭਾਈ ਕਿਵੇਂ ਜਿਹੜਾ ਉਹ ਆਲਰੇਡੀ ਜਿਹੜੀਆਂ ਨੇ ਚਾਰਟਰ ਫਲਾਈਟਸ ਲੈ ਕੇ ਜਾ ਰਹੀਆਂ ਨੇ ਇਲੀਗਲ ਨੂੰ, ਟਰੰਪ ਦੇ ਵੇਲੇ ਕੀ ਹੋਏਗਾ। ਔਰ ਇਸ ਵੇਲੇ ਇਲੀਗਲ ਮਾਈਗ੍ਰੇਸ਼ਨ ਔਰ ਮੀਡੀਆ, ਟਰੰਪ ਜਿਹੜਾ ਹੈ ਹੁਣ ਸਿੱਧਾ ਮੀਡੀਆ ਦੇ ਦੁਆਲੇ ਵੀ ਹੈ। ਉਹ ਕਹਿੰਦਾ ਕਿ ਵੀ ਜਿਹੜਾ ਹੋਏਗਾ ਜਿਹਨੇ ਕੋਈ ਕੀਤਾ ਅਸੀਂ ਬੰਦ ਕਰ ਦਿਆਂਗੇ ਉਸ ਚੈਨਲ ਦੀ ਬ੍ਰੌਡਕਾਸਟ, ਮੀਡੀਆ ਅੰਦਰ ਹੋਏਗਾ, ਦੂਜਾ ਹੋਏਗਾ। ਔਰ ਬੜਾ ਤਿੱਖਾ ਉਸ ਦਾ ਈਵਨ ਕਮਲਾ ਹੈਰਿਸ ਬਾਰੇ ਵੀ ਮਤਲਬ ਟਰੰਪ ਦਾ ਇਸ ਹੱਦ ਤੱਕ ਕਹਿਣਾ ਕਿ ਇਹ ਜਿਹੜੀ ਹੈ ਇਹ ਕਾਲੀ ਔਰ ਦੂਜੀ ਪ੍ਰੈਜ਼ੀਡੈਂਟ ਬਣਨਾ ਚਾਹੁੰਦੀ ਹੈ, ਪਰ ਇਹਨੇ ਆਪਣਾ ਇਹ ਜਦੋਂ ਕੈਰੀਅਰ ਸ਼ੁਰੂ ਕੀਤਾ ਤੇ ਪ੍ਰੋਸਟੀਚਿਊਟ ਸੀ ਇਹ ਕਮਲਾ ਹੈਰਿਸ ਦੇ ਉੱਤੇ। ਇਸ ਲੈਵਲ ਦੇ ਉੱਤੇ ਅਮਰੀਕਾ 'ਚ ਕਦੇ ਜਿਹੜੀ ਹੈ ਉਹ ਇੱਦਾਂ ਦੇ ਅਟੈਕ ਨਹੀਂ ਹੁੰਦੇ। ਥਰਡ ਲੈਵਲ ਦੇ ਤੋਂ ਘੁਮਾਉਣਾ ਇੱਕ ਡਿਫਰੈਂਟ ਕਹਾਣੀ ਹੁੰਦੀ। ਹੁਣ ਇਹ ਸਾਰਾ ਪਾਰਟ ਤਾਂ ਡੋਮੈਸਟਿਕ ਪੋਲੀਟਿਕਸ ਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਵੇਂ ਪ੍ਰੋਮੀਨੈਂਟ ਨਿਊਜ਼ਪੇਪਰਸ, ਹਾਲਾਂ ਇਹ ਨਹੀਂ ਹੈ ਹੁਣ ਵਾਸ਼ਿੰਗਟਨ ਪੋਸਟ ਬਹੁਤ ਵੱਡਾ ਪੇਪਰ ਹੈ, ਜੇ 2 ਲੱਖ ਸਬਸਕ੍ਰਾਈਬਰ ਆਪਣੇ ਆਪ ਨੂੰ ਅਨਸਬਸਕ੍ਰਾਈਬ ਕਰ ਰਹੇ ਨੇ, ਉਹਨਾਂ ਨੇ ਜੇ ਫੈਸਲਾ ਲਿਆ ਕਿ ਇਹ ਖੌਫ ਹੈ ਕਿ ਟਰੰਪ ਆ ਰਿਹਾ ਔਰ ਮੀਡੀਆ ਦੇ ਵਿੱਚ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ ਕਰਨਾ ਚਾਹੁੰਦਾ। ਐਲਨ ਮਸਕ ਟੈਸਲਾ ਵਾਲਾ ਉਹ ਲੱਗਾ ਹੋਇਆ, ਉਹਨੇ ਉਹ ਕੈਸ਼ ਲੈਣ ਦਾ ਅਮਰੀਕਨ ਸਿਸਟਮ ਦੇ ਵਿੱਚ ਕਿ ਬਈ ਜਿਹੜਾ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਉਸ ਦੀ ਸਹੁੰ ਖਾਂਦਾ ਹੈ ਔਰ ਦੂਜਾ ਤੀਜਾ $1 ਮਿਲੀਅਨ ਉਸ ਨੂੰ ਹਰ ਰੋਜ਼ ਇੱਕ ਵੋਟਰ ਨੂੰ ਮਿਲੇਗਾ। ਪਹਿਲਾ ਜਿਹਨੂੰ ਜਾ ਕੇ ਦਿੱਤਾ ਕੋਈ ਲਾਟਰੀ ਸਿਸਟਮ ਵਾਂਗ ਹੈ, ਉਹ ਮਿਸ਼ੀਗਨ ਕਲਾਮਾਜ਼ੂ 'ਚ ਜਾ ਕੇ ਦਿੱਤਾ। ਅਤੇ ਭਾਈ ਗੁਰਦੇਵ ਸਿੰਘ ਦੱਸ ਰਹੇ ਸੀ ਵੀ ਉਹਨਾਂ ਦਾ ਮਿੱਤਰ ਹੈ ਉਹ ਜਿਹੜਾ ਖੁਸ਼ ਹੋਇਆ $1 ਮਿਲੀਅਨ ਮਿਲਿਆ। ਤਾਂ ਕਹਿਣ ਦਾ ਮਤਲਬ ਇਹ ਹੈ ਵੀ
ਮਨੀ ਜਿਹੜੀ ਹੈ ਇਹ ਤਾਂ ਉਹ ਇੰਡੀਆ ਵਾਲਾ ਕੰਮ, ਇੰਡੀਆ ਪਾਕਿਸਤਾਨ ਵਾਲਾ ਪੈਸੇ ਦੇ ਕੇ ਖਰੀਦੋ ਔਰ ਵੋਟਾਂ ਖਰੀਦੋ। ਹਾਲਾਂ ਇਸ ਐਲਨ ਮਸਕ ਦੀ ਲਾਈਨ ਨੂੰ ਚੈਲੰਜ ਹੋਇਆ ਪੈਨਸਿਲਵੇਨੀਆ ਦੀ ਕੋਰਟ ਕਿਸੇ ਨੇ ਕਿ ਸੋ ਇਹ ਡੋਮੈਸਟਿਕ ਪੋਲੀਟਿਕਸ। ਪਰ ਮੈਂ ਇਹ ਦੇਖ ਰਿਹਾ ਕਿ ਵੀ ਅਜੇ ਜੋ ਸੰਭਾਵਨਾਵਾਂ ਨੇ ਕਿੱਧਰ ਨੂੰ ਗੱਲ ਜਾਏਗੀ ਜ਼ਿਆਦਾ, ਜੋ ਇਸ ਵੇਲੇ ਅੱਜ ਅਜੇ ਹਫ਼ਤਾ ਵਿੱਚ ਰਹਿੰਦਾ ਹੈ। ਹੁਣ ਇਹ ਜਿਹੜਾ ਪਾਰਟ ਟਰੰਪ ਨੇ ਕੀਤਾ ਹੈ ਖਾਸ ਤੌਰ 'ਤੇ ਪੋਰਟੋ ਰੀਕਨ ਮੁੱਦੇ ਦੇ ਉੱਤੇ, ਔਰ ਦੂਸਰਾ ਉਹਦੇ ਥੱਲੇ ਜ਼ਾਹਰ ਹੈ ਉਹ ਲੂਜ਼ਰ ਹੋਏਗਾ ਉਹਨਾਂ ਦੀਆਂ ਵੋਟਾਂ ਦਾ। ਪਰ ਅਜੇ ਹਫ਼ਤੇ ਦੇ ਵਿੱਚ ਕੀ ਕੁਛ ਹੁੰਦਾ ਹੈ, ਪਰ ਆਲਰੇਡੀ ਦੁਨੀਆ ਦੇ ਵਿੱਚ ਇਹ ਇੰਪੈਕਟ, ਇਹ ਫੀਅਰ ਵੀ, ਖੌਫ ਵੀ, ਔਰ ਕੁਝ ਹਾਲਤਾਂ 'ਚ ਇਸ ਨੂੰ ਨੀਤੀ ਦਾ ਹਿੱਸਾ ਵੀ ਕਿ ਟਰੰਪ ਆ ਰਿਹਾ। ਔਰ ਉਹਦਾ ਪਹਿਲਾ ਇਫੈਕਟ ਅਸੀਂ ਕੱਲ੍ਹ ਇੱਕ ਸੈਗਮੈਂਟ ਕੀਤਾ ਸੀ ਬ੍ਰਿਕਸ ਬਾਰੇ ਵੀ, ਸ਼ਿਵ ਜੀ ਦੀ ਬਰਾਤ ਕਿ ਦੂਲਾ ਕੀ ਹੈ ਤੇ ਰੂਸ ਨੇ ਕੀ ਕੀਤਾ ਹੈ, ਚੀਨ ਕੀ ਹੈ। ਔਰ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਵੀ ਇਹ ਸ਼ਿਵ ਜੀ ਦੀ ਬਰਾਤ ਭਾਵੇਂ ਇਕੱਠੇ ਹੋਏ ਨੇ ਲੇਕਿਨ ਇਹਨਾਂ ਨੇ ਬਹੁਤੀ ਦੇਰ ਖੜਨਾ ਖੁੜਨਾ ਨਹੀਂ ਹੈ, ਖਿਲਰਨੇ ਸ਼ੁਰੂ ਹੋ ਜਾਣੇ ਨੇ। ਔਰ ਅਮਰੀਕਾ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ, ਵਰਲਡ ਬੈਂਕ ਜਾਂ IMF ਜਾਂ ਟ੍ਰੇਡਿੰਗ ਕਰੰਸੀ ਦੇ ਥੱਲੇ ਡਾਲਰ ਦੇ, ਉਹ ਅਜੇ ਇਟ ਵਿਲ ਟੇਕ ਟਾਈਮ। ਇਹ ਤਾਂ ਹੈ ਜਿਹੜਾ ਚੜ੍ਹਦਾ ਇੱਕ ਦਿਨ ਡਿੱਗਦਾ, ਇਹ ਤਾਂ ਨਹੀਂ ਹੈ ਵੀ ਅਮਰੀਕਾ ਫੋਰਐਵਰ ਹੈ। ਲੇਕਿਨ ਹਾਲ ਦੀ ਘੜੀ ਜਿਸ ਲੈਵਲ ਦਾ ਮਾਹੌਲ ਹੈ ਉਹ ਅਮਰੀਕਾ ਦੇ, ਜਿੰਨਾ ਮਰਜ਼ੀ ਕਹੀ ਜਾਓ ਦੁਨੀਆ ਹੁਣ ਮਲਟੀਪੋਲਰ ਹੋ ਗਈ। ਹੁਣ ਮਲਟੀਪੋਲਰ ਕੋਈ ਨਹੀਂ, ਅਜੇ ਵੀ ਪੋਲ ਜਿਹੜਾ ਮੇਨ ਹੈ ਉਹ ਇੱਥੇ ਹੀ ਲਾਈ ਕਰਦਾ। ਠੀਕ ਹੈ, ਦੂਸਰੇ ਥੋੜ੍ਹੇ ਬਹੁਤ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਨੇ, ਖਾਸ ਤੌਰ 'ਤੇ ਚਾਈਨਾ। ਔਰ ਅੱਜ ਅਸੀਂ ਇਹਦਾ ਪਹਿਲਾ ਵਿਕਟਮ ਹੀ ਦੇਖਦੇ ਹਾਂ ਕਿ ਵੀ ਬ੍ਰਿਕਸ ਦਾ। ਹੁਣ ਬ੍ਰਿਕਸ ਦੇ ਵਿੱਚ ਜਦੋਂ ਅਸੀਂ ਬ੍ਰਿਕਸ ਲਫ਼ਜ਼ ਹੀ ਕਹਿੰਦੇ ਹਾਂ, ਉਹਦੇ 'ਚ ਬ੍ਰਾਜ਼ੀਲ ਸਭ ਤੋਂ ਪਹਿਲਾਂ ਆਉਂਦਾ ਹੈ, ਫਿਰ ਰਸ਼ੀਆ ਹੈ, ਫਿਰ ਇੰਡੀਆ, ਫਿਰ ਚਾਈਨਾ, ਫਿਰ ਸਾਊਥ ਅਫਰੀਕਾ। ਹੁਣ ਹਾਲਾਂਕਿ ਇਸ ਜਿਹੜੀ ਰਸ਼ੀਆ ਦੇ ਵਿੱਚ ਮੀਟ ਹੋਈ, ਇਹਦੇ ਵਿੱਚ ਟਰਕੀ ਵੀ ਔਰ UAE ਵੀ ਔਰ ਦੂਸਰੇ ਵੀ ਮੁਲਕ ਜਿਹੜੇ ਨੇ ਉਹ ਸਾਰੇ ਕੋਈ ਓਬਜ਼ਰਵਰ ਆਇਆ, ਕੋਈ ਮੈਂਬਰ ਆਇਆ। ਔਰ ਆਲਰੇਡੀ ਸਾਊਦੀ ਅਰੇਬੀਆ ਔਰ UAE ਵਗੈਰਾ ਉਹਦੇ ਮੈਂਬਰ ਬਣੇ ਹੋਏ ਨੇ। ਹੁਣ ਔਰ ਇਹ ਮੇਨ ਖਬਰ ਹੈ, ਬ੍ਰਾਜ਼ੀਲ ਨੇ ਐਲਾਨ ਕੀਤਾ ਹੈ ਕਿ ਉਹ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨਹੀਂ ਬਣੇਗਾ। ਔਰ ਹਾਲਾਂਕਿ ਜਿਹੜੇ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਵੀ ਇਸ 'ਚ ਨਹੀਂ ਸੀ ਆਇਆ, ਇਹ ਕਹਿ ਕੇ ਕਿ ਜੀ ਹੈਮਰੇਜ ਹੋ ਗਈ, ਬਾਅਦ 'ਚ ਆਇਆ ਵੀ ਨਹੀਂ ਐਵੇਂ ਇੰਜਰੀ ਸੀ। ਪਰ ਇਹ ਲੱਗਦਾ ਕਿ ਵੀ ਇਹ ਜਿਹੜਾ ਅਮਰੀਕਾ ਦੀ ਘੁਰਕੀ ਦੇ ਥੱਲੇ ਹੀ ਬ੍ਰਾਜ਼ੀਲ ਪਿੱਛੇ ਹਟਿਆ। ਹਾਲਾਂ ਜਿਹੜਾ ਬ੍ਰਾਜ਼ੀਲ ਦਾ ਮੌਜੂਦਾ ਪ੍ਰੈਜ਼ੀਡੈਂਟ ਹੈ ਉਸ ਦਾ ਬੜਾ ਕਲੋਜ਼ ਸਾਥੀ ਜਿਹੜਾ ਹੈ, ਉਹ ਜਿਹੜਾ ਚਾਈਨਾ ਨੇ ਆਪਣਾ ਬੈਂਕ ਡਿਵੈਲਪ ਕੀਤਾ ਹੈ, ਨਿਊ ਡਿਵੈਲਪਮੈਂਟ ਬੈਂਕ, ਉਹਦਾ ਚੇਅਰਪਰਸਨ ਹੈ, ਸ਼ੰਘਾਈ ਬੇਸਡ ਹੈਗਾ। ਔਰ ਇਹ ਜਿਹੜੀ ਖਬਰ ਹੈ ਕਿ ਵੀ ਉਹਨਾਂ ਨੇ, ਬ੍ਰਾਜ਼ੀਲ ਨੇ ਫੈਸਲਾ ਲਿਆ ਔਰ ਬਿਗਨਿੰਗ ਹੈ ਇਹਨੇ ਮੇਜਰ ਸੈਟਬੈਕ ਟੂ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ BRI, Brazil has decided against joining Beijing's multi-billion-dollar initiative, becoming the second country after India in the BRICS bloc not to endorse the mega project. ਚਲੋ ਇੰਡੀਆ ਨੇ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਸੀ ਮੰਨਿਆ, ਪਰ ਬ੍ਰਾਜ਼ੀਲ ਤਾਂ ਅਬਾਊਟ ਟੂ ਸਾਈਨ। ਔਰ ਇਹ ਜਦੋਂ ਮੈਂ ਖਬਰ ਦੀ ਡੀਟੇਲ ਦੇਖੀ ਤੇ ਫਿਰ ਇਹ ਸਾਹਮਣੇ ਆਇਆ ਕਿ ਭਾਈ ਇਸ ਦੇ ਉੱਤੇ ਜਿਹੜਾ ਇਸ ਵੇਲੇ ਮਾਹੌਲ ਹੈ ਉਹ ਟਰੰਪ ਦਾ ਨਾਲ ਰਿਲੇਸ਼ਨਸ਼ਿਪ ਵਿਗੜ ਜਾਏਗੀ ਬ੍ਰਾਜ਼ੀਲ ਦੀ। ਔਰ ਇਹਦੇ 'ਚ ਇਹ ਹੈ, the prevailing opinion in Brazil was that joining China's flagship infrastructure project would not only fail to bring any tangible benefit for Brazil in the short term, but could also make relations with a potential Trump administration more difficult. ਕਿ ਜੇ ਅਸੀਂ ਜੁਆਇਨ ਕੀਤਾ ਵੀ ਇਮੀਡੀਏਟ ਕੋਈ ਬ੍ਰਾਜ਼ੀਲ ਨੂੰ ਫਾਇਦਾ ਤਾਂ ਨਹੀਂ ਹੋਏਗਾ ਉਹਦਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਹੈ ਰਿਲੇਸ਼ਨਸ਼ਿਪ ਉਹ ਵਿਗੜੇਗੀ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਇਨ ਸਪਾਈਟ ਆਫ ਕਿ ਅਜੇ ਇਹ ਡਿਬੇਟ ਹੈ ਕਿ ਕੌਣ ਆਏਗਾ ਕਿ ਕੌਣ ਨਹੀਂ, ਪਰ ਆਲਰੇਡੀ ਟਰੰਪ ਦੇ ਆਉਣ ਦਾ ਇੰਪੈਕਟ ਨਜ਼ਰ ਆ ਰਿਹਾ ਕਿ ਬ੍ਰਾਜ਼ੀਲ ਨੇ ਜਿਹੜਾ ਫਾਊਂਡਰਸ 'ਚੋਂ ਸੀ ਬ੍ਰਿਕਸ ਦੇ, ਚਾਈਨਾ ਦੇ ਨਾਲ ਵੀ ਅਬਾਊਟ ਟੂ ਸਾਈਨ ਵਾਲਾ ਸਾਰੀ ਜਿਹੜੀ ਆ ਉਹ ਬੇਸਿਕ ਜੋ ਸਰਵੇ ਔਰ ਦੂਜੇ ਨੇ ਉਹ ਪੂਰੇ, ਉਹਨਾਂ ਨੇ ਕਿਹਾ ਜੀ ਹਾਂ ਅਸੀਂ ਉਹਨਾਂ ਦੇ ਦੂਸਰੇ ਪ੍ਰੋਜੈਕਟਸ ਦੇਖਾਂਗੇ ਬ੍ਰਾਜ਼ੀਲ ਔਰ ਚਾਈਨਾ ਕਿਵੇਂ ਕਲੋਜ਼ ਰਹਿੰਦੇ ਨੇ। ਪਰ ਇਹ ਜ਼ਾਹਰ ਹੈ ਕਿ ਵੀ ਟਰੰਪ ਫੀਅਰ ਨੇ ਆਲਰੇਡੀ ਬ੍ਰਾਜ਼ੀਲ ਨੂੰ ਬ੍ਰਿਕਸ ਦੇ ਇਸ ਏਜੰਡੇ ਤੋਂ ਦੌੜਾ ਦਿੱਤਾ ਹੈ। ਸੋ ਇਹ ਗੱਲ ਕਿਸ ਪਾਸੇ ਜਾਏਗੀ, ਪਰ ਹਾਲ ਦੀ ਘੜੀ ਜਿਹੜਾ ਸਟਿਲ ਏ ਵੀਕ ਇਜ਼ ਇਨ ਬਿਟਵੀਨ। ਸੋ ਅਸੀਂ ਦੋਨਾਂ ਚੋਂ ਕਿਸੇ ਨੂੰ ਵੀ ਐਂਡੋਰਸ ਨਹੀਂ ਕਰ ਰਹੇ, ਕਿਉਂਕਿ ਸਾਨੂੰ ਇਹ ਲੱਗਦਾ ਵੀ ਇਹ ਕਮਲਾ ਹੋਏ ਜਾਂ ਕਮਲੀ ਹੋਏ, ਇਹ ਅਮਰੀਕਾ ਦੇ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ ਨੇ ਦੋਨੋਂ ਹੀ ਕੈਂਡੀਡੇਟ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।